ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਵਨੀਤ ਸਿੰਘ ਬਿੱਟੂ ਦੀ ਰਾਜਨੀਤੀ ਤੋਂ। ਕੱਲ ਵੀ ਆਪਾਂ ਬਿੱਟੂ ਦੇ ਬਾਰੇ ਚਰਚਾ ਕੀਤੀ ਸੀ, ਪਰ ਕਹਿੰਦੇ ਕਿ ਬਿੱਟੂ ਦਾ ਬਿਸਤਰਾ ਫਿਰ ਗੋਲ ਹੋ ਹੀ ਗਿਆ ਜੀ ਦਿੱਲੀ ਤੋਂ। ਪ੍ਰਵੀਨ ਜੀ, ਆਪਾਂ ਕੱਲ ਗੱਲ ਕਰ ਰਹੇ ਸੀ ਵੀ ਕਿ ਰਵਨੀਤ ਸਿੰਘ ਬਿੱਟੂ ਨੇ ਖੁਦੇ ਇਸ਼ਾਰਾ ਦੇ ਦਿੱਤਾ ਹੈ ਜਦੋਂ ਕੇਵਲ ਸਿੰਘ ਢਿੱਲੋਂ ਹੋਰਾਂ ਦੀ ਤਾਜਪੋਸ਼ੀ ਸਮਾਗਮ 'ਚ ਬੋਲ ਰਹੇ ਸੀਗੇ ਕਿ ਬਈ ਸਾਡੇ ਟੈਚੀ ਪੈਕ ਪਏ ਨੇ ਜੀ, ਅਸੀਂ ਗੱਡੀਆਂ 'ਚ ਰੱਖ ਲਏ, ਸਾਨੂੰ ਬਸ ਦਿੱਲੀ ਤੋਂ ਵਿਹਲੇ ਕਰ ਦਿਓ, ਸਾਨੂੰ ਪੰਜਾਬ ਨੂੰ ਤੋੜ ਦਿਓ। 17 ਸਾਲ ਹੋ ਗਏ ਮੈਨੂੰ ਦਿੱਲੀ 'ਚ, ਹੁਣ ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਪੰਜਾਬ ਲਈ ਸੇਵਾ ਸਕਿਆ ਜੀ। ਤੇ ਉੱਥੋਂ ਇਹ ਸੰਕੇਤ ਸੀਗੇ ਜੀ ਕਿ ਉਹ ਇੱਕ ਮਾਹੌਲ ਸਿਰਜ ਰਹੇ ਨੇ ਤਾਂ ਕਿ ਇਹ ਨਾ ਲੱਗੇ ਜੀ ਕਿ ਮੇਰੀ ਕੈਬਨਿਟ 'ਚੋਂ ਛੁੱਟੀ ਕਰਤੀ, ਮੈਨੂੰ ਰਾਜ ਸਭਾ 'ਚੋਂ ਉਤਾਰਤਾ ਪੌੜੀਆਂ ਕਿ ਜਾਓ ਘਰਾਂ ਨੂੰ, ਤਾਂ ਕਿ ਇਹ ਲੱਗਿਆ ਕਿ ਮੈਂ ਤਾਂ ਖੁਦ ਮੰਗ ਕੀਤੀ ਹੈ ਜੀ ਪੰਜਾਬ ਆਉਣ ਦੀ। ਇਹ ਉਹ ਮਾਹੌਲ ਬਣਾਉਣਾ ਚਾਹੁੰਦੇ ਸੀਗੇ। ਪਰ ਉਸ ਗੱਲ ਤੋਂ ਸੰਕੇਤ ਹੋ ਗਿਆ ਸੀਗਾ ਵੀ ਕਿ ਇਸ ਵਾਰ ਸ਼ਾਇਦ ਰਾਜ ਸਭਾ 'ਚ ਰਵਨੀਤ ਬਿੱਟੂ ਨੂੰ ਨਾ ਭੇਜਿਆ ਜਾਵੇ। ਤੇ ਫਿਰ ਉਹਦੇ ਉਸ ਗੱਲ ਦੇ ਉੱਤੇ ਮੋਹਰ ਲਾਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਰਦੇ ਸਾਹਮਣੇ ਆਏ ਕਿ ਬਿੱਟੂ ਤਾਂ ਛੁੱਟੀ ਹੋ ਗਈ ਜੀ, ਬਿੱਟੂ ਨੂੰ ਨਹੀਂ ਹੁਣ ਰਾਜ ਸਭਾ ਭੇਜਦੇ ਅਗਲੇ, ਹੈ ਨਾ, ਮੋਹ ਭੰਗ ਹੋ ਗਿਆ ਜੀ, ਖਤਮ ਹੋ ਗਿਆ ਜੀ ਉਹਦਾ ਕੰਮ ਜੇ ਉਹ। ਤੇ ਉਸ ਗੱਲ ਦੀ ਚਰਚਾ ਫਿਰ ਕਾਫੀ ਤੁਰੀ ਕਿ ਭਗਵੰਤ ਮਾਨ ਜੇ ਕਹਿ ਰਹੇ ਨੇ ਇਹਦਾ ਮਤਲਬ ਕੀ ਇਹ ਸੱਚਾਈ ਹੈ ਜੀ। ਅਜੇ ਉਹ ਚਰਚਾ ਚੱਲ ਰਹੀ ਸੀ ਕਿ ਜਾਨੂੰ ਉਮੀਦਵਾਰਾਂ ਦੀ ਸੂਚੀ ਆ ਗਈ ਬੀਜੇਪੀ ਦੀ। ਬੀਜੇਪੀ ਨੇ ਜਿਹੜੀ ਉਮੀਦਵਾਰਾਂ ਦੀ ਸੂਚੀ ਐਲਾਨੀ ਉਹ ਰਾਜਸਥਾਨ ਤੋਂ ਰਵਨੀਤ ਬਿੱਟੂ ਸੀਗੇ, ਰਾਜਸਥਾਨ ਤੋਂ ਇਹਨਾਂ ਦਾ ਨਾਮ ਨਹੀਂ ਸੀ। ਠੀਕ ਹੈ। ਇਹ ਜ਼ਰੂਰੀ ਨਹੀਂਗਾ ਕਿ ਜੇ ਪਿਛਲੀ ਵਾਰ ਰਾਜਸਥਾਨ ਤੋਂ ਭੇਜਿਆ ਇਸ ਵਾਰ ਵੀ ਰਾਜਸਥਾਨ ਤੋਂ ਭੇਜਣਗੇ ਤਾਂ ਹੋਰ ਵੀ ਭੇਜ ਸਕਦੇ ਨੇ। ਸੋ ਜਿੰਨੀਆਂ ਸੀਟਾਂ ਹੈਗੀਆਂ ਨੇ, ਮਤਲਬ ਜੇ ਰਾਜਸਥਾਨ ਦੀ ਗੱਲ ਕਰੀ ਤਾਂ ਉਹ ਤੋਂ 3 ਸੀਟਾਂ ਨੇ, ਤਿੰਨਾਂ ਚੋਂ 2 ਕਾਂਗਰਸ, 2 ਬੀਜੇਪੀ ਦੇ ਹਿੱਸੇ ਆਉਂਦੀ ਹੈ, 1 ਕਾਂਗਰਸ ਦੇ ਹਿੱਸੇ ਆਉਂਦੀ ਹੈ। ਇਸੇ ਤਰ੍ਹਾਂ ਦੇਸ਼ ਭਰ 'ਚ ਵੱਖ-ਵੱਖ ਸੂਬਿਆਂ ਦੀ ਜਿਹੜੀ ਰਾਜ ਸਭਾ ਸੀਟਾਂ ਨੇ ਉਹਨਾਂ ਚੋਂ 18 ਬੀਜੇਪੀ ਦੇ ਹਿੱਸੇ ਆਉਂਦੀਆਂ ਨੇ। ਜੇ ਆਪਾਂ ਐਮਐਲਏ ਦੀ ਗਿਣਤੀ ਮਿਣਤੀ ਦੇ ਹਿਸਾਬ ਨਾਲ ਸੋਚੀਏ, ਜੇ ਇਮਾਨਦਾਰੀ ਨਾਲ ਵੋਟਾਂ ਪੈਣ ਮਤਲਬ, ਤਾਂ 18 ਸੀਟਾਂ ਬੀਜੇਪੀ ਦੀਆਂ ਬਣਦੀਆਂ ਨੇ। 18 ਚੋਂ ਅਜੇ 11 ਉਮੀਦਵਾਰ ਐਲਾਨੇ ਨੇ ਉਹਨਾਂ ਨੇ, ਪਰ 11 ਉਮੀਦਵਾਰਾਂ 'ਚ ਰਵਨੀਤ ਬਿੱਟੂ ਦਾ ਨਾਂ ਨਹੀਂ ਹੈ। ਠੀਕ ਹੈ। ਤੇ ਰਾਜਸਥਾਨ ਵਾਲੀਆਂ ਸੀਟਾਂ ਐਲਾਨਤੀਆਂ, ਇਸ ਲਈ ਜੇ ਰਾਜਸਥਾਨ ਤੋਂ ਨਹੀਂ ਤੇ ਬਾਕੀਆਂ ਚੋਂ ਨਹੀਂਗਾ ਤਾਂ ਕੀ ਸੱਤਾਂ 'ਚ ਹੋ ਸਕਦਾ, ਇਹ ਅਜੇ ਦੇਖਣਾ ਬਾਕੀ ਹੈ ਜੀ। ਇਸ ਲਈ ਮਤਲਬ ਜੇ ਉਹ ਚਾਹਣ ਕਿ ਜੀ ਮੈਨੂੰ ਰੱਖ ਲਓ, ਮੈਨੂੰ ਤਰਲਾ ਫਲ ਜਵੇ ਜਾਂ ਬੀਜੇਪੀ ਦੀ ਇੱਛਾ ਹੋਵੇ, ਫਿਰ ਤਾਂ ਹੋ ਸਕਦਾ ਸੱਤਾਂ ਦੀ ਸੂਚੀ 'ਚ ਨਾਮ ਆ ਜਾਵੇ। ਪਰ ਜਿਵੇਂ ਉਹ ਮੰਤਰੀ ਨੇ ਮੋਦੀ ਕੈਬਨਿਟ ਦੇ ਵਿੱਚ, ਉਸ ਨਾਤੇ ਪਹਿਲੀ ਸੂਚੀ 'ਚ ਨਾ ਹੋਣਾ ਚਾਹੀਦਾ ਸੀ। ਤੇ ਜੇ ਪਹਿਲੀ ਸੂਚੀ 'ਚ ਨਾਂ ਨਹੀਂ ਹੈਗਾ ਤਾਂ ਇਹ ਤੋਂ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹ ਹੁਣ ਨਹੀਂ ਜਾਣਗੇ ਰਾਜ ਸਭਾ। ਦੂਜੀ ਗੱਲ ਜੀ, ਪੰਜਾਬ 'ਚ ਬੀਜੇਪੀ ਦੇ ਅਜੇ ਪੱਲੇ ਕੁਛ ਨਹੀਂ ਗਾ, 2 ਐਮਐਲਏ ਨੇ ਜੀ, ਤੇ ਉਹਨਾਂ ਦੇ ਸਹਾਰੇ ਕਿੱਥੇ ਜਾਣਾ। ਤੇ ਇਸ ਲਈ ਇਹ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਆਮ ਆਦਮੀ ਪਾਰਟੀ ਦੇ ਕੋਟੇ 'ਚੋਂ ਤੁਸੀਂ 6 ਰਾਜ ਸਭਾ ਲਈ ਬੈਠੇ ਹੋ। ਹਾਂਜੀ ਕਿ ਹਾਂ ਜੀ ਉਹ ਹੈ ਉਧਰ ਦੇ ਤੇ ਇੱਧਰੋਂ ਗਏ ਹੋਏ ਨੇ, ਪਰ ਬੀਜੇਪੀ ਨੇ ਆਪਣੇ ਕੋਟੇ 'ਚੋਂ ਜੇ ਪੰਜਾਬ ਦਾ ਇੱਕ ਨੁਮਾਇੰਦਾ ਭੇਜਿਆ ਸੀ ਦਿੱਲੀ ਤਾਂ ਰਵਨੀਤ ਬਿੱਟੂ ਸੀ। ਤੇ ਫਿਰ ਜੇ ਹੁਣ ਤਰਨਯੁਗ ਭੇਜਤਾ ਤਾਂ ਪੰਜਾਬ 'ਚੋਂ 2 ਕਿਉਂ ਭੇਜਣਗੇ? ਇਹ ਵੀ ਸਵਾਲ ਹੈ। ਸਹੀ ਹੈ। ਹੁਣ ਤਰਨਯੁਗ ਉਹ ਬੰਦਾ ਹੈ ਜਿਹੜਾ ਸੰਘ ਦਾ ਵੀ ਖਾਸ ਹੈ, ਜਿਹੜਾ ਪਾਰਟੀ ਦਾ ਵੀ ਖਾਸ ਹੈ, ਜਿਹੜਾ ਮੋਦੀ ਅਮਿਤ ਸ਼ਾਹ ਦਾ ਵੀ ਖਾਸ ਹੈ, ਰਾਸ਼ਟਰੀ ਟੀਮ 'ਚ ਕੰਮ ਕਰਦਾ ਹੈ ਜੀ, ਤੇ ਚੰਗਾ ਨਾਮ ਹੈ। ਤੇ ਹੋ ਸਕਦਾ ਹੈ ਕਿ ਬੀਜੇਪੀ ਨੂੰ ਪਤਾ ਹੈ ਕਿ ਇਹਨੂੰ ਦੁਬਾਰਾ ਵਿਧਾਨ ਸਭਾ 'ਚ ਉਤਾਰ ਕੇ ਫਾਇਦਾ ਕੋਈ ਨਹੀਂ। 2 ਵਾਰ ਪਹਿਲਾਂ ਜ਼ਮਾਨਤਾਂ ਜ਼ਬਤ ਕਰਾ ਚੁੱਕਿਆ, ਹਾਰ ਚੁੱਕਿਆ। 2012 2017 ਅੰਮ੍ਰਿਤਸਰ 'ਚ ਓਪੀ ਸੋਨੀ ਦੇ ਸਾਹਮਣੇ ਉਹ 2 ਵਾਰ ਤਰਨਯੁਗ ਹਾਰ ਲਿਆ। ਸਹੀ ਹੈ। ਇਸ ਲਈ ਉਹਨੂੰ ਹੁਣ ਰਾਜ ਸਭਾ ਮੱਧ ਪ੍ਰਦੇਸ਼ ਤੋਂ ਭੇਜਤਾ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜੇ ਪੰਜਾਬ ਤੋਂ ਇੱਕ ਨੁਮਾਇੰਦਾ ਭੇਜਣਾ ਸੀ, ਉਹ ਭੇਜਤਾ, ਇਹਦਾ ਉਧਰ ਜਾਖੜ ਹੋਰਾਂ ਦੀ ਵੀ ਪੱਟੀ ਪੁੱਛੀ ਗਈ। ਸਹੀ ਹੈ। ਚਾਂਸ ਜਾਖੜ ਹੋਰਾਂ ਦਾ ਵੀ ਖਤਮ ਤੇ ਰਵਨੀਤ ਬਿੱਟੂ ਦਾ ਵੀ ਖਤਮ। ਕੀ ਰਵਨੀਤ ਬਿੱਟੂ ਦੀ ਥਾਂ ਹੁਣ ਤਰਨਯੁਗ ਮੰਤਰੀ ਮੰਡਲ 'ਚ ਵੀ ਨਜ਼ਰ ਆਉਣਗੇ? ਬੇਸ਼ੱਕ ਅਜੇ ਬਿੱਟੂ ਕੋਲ 6 ਮਹੀਨੇ ਪਏ ਨੇ। ਮਤਲਬ ਜੇ ਆਪਾਂ ਦੇਖੀਏ 18 ਜੂਨ ਨੂੰ ਚੋਣ ਹੋਣੀ ਹੈ ਰਾਜ ਸਭਾ ਮੈਂਬਰਾਂ ਦੀ ਤੇ 21 ਜੂਨ ਤੱਕ ਦਾ ਸਮਾਂ ਹੈਗਾ, ਮਤਲਬ ਕਿ ਇਸ ਸੀਟ ਦੇ ਉੱਤੇ ਬਣੇ ਰਹਿਣ ਦਾ, ਰਾਜ ਸਭਾ ਦੀ ਸੀਟ ਦੇ ਉੱਤੇ ਰਵਨੀਤ ਬਿੱਟੂ ਕੋਲ। ਇਹਦਾ ਮਤਲਬ ਤਾਂ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, 6 ਮਹੀਨੇ ਦਸੰਬਰ ਤੱਕ ਬਣਦੇ ਆ। ਤੇ ਨਵੰਬਰ ਦਸੰਬਰ ਜੇ ਚੋਣਾਂ ਆਉਂਦੀਆਂ ਉਹ ਤੋਂ ਪਹਿਲਾਂ ਫਿਰ ਐਮਐਲਏ ਟਿਕਟ ਮਿਲੇ ਜਾਣੀ ਆ। ਸਹੀ ਹੈ। ਤਾਂ ਇਹਦਾ ਮਤਲਬ ਵੱਧ ਤੋਂ ਵੱਧ ਕੈਬਨਿਟ 'ਚ ਦਸੰਬਰ ਤੱਕ ਰਹਿ ਸਕਦੇ ਆ ਰਵਨੀਤ ਬਿੱਟੂ ਜੀ। ਤੇ ਜੇ ਉਹਨਾਂ ਨੇ ਤਰਨਯੁਗ ਨੂੰ ਬਣਾਉਣਾ ਹੋਇਆ ਤੇ ਫਿਰ ਰਵਨੀਤ ਬਿੱਟੂ ਨੂੰ ਨਤੀਜਿਆਂ ਤੋਂ ਬਾਅਦ ਵੀ ਤੋਰ ਸਕਦੇ ਆ। ਠੀਕ ਹੈ। ਹੁਣ ਇਹਦੇ 1 ਮਹੀਨੇ ਹੋਰ ਵੀ ਪੰਜਾਬ 'ਚ ਪ੍ਰਧਾਨ ਸਨ ਬੀਜੇਪੀ ਵੱਲੋਂ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ। ਸੁਨੀਲ ਜਾਖੜ ਪ੍ਰਧਾਨ ਸੀ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਲਾਇਆ ਸੀ। ਇੱਕ ਲੀਡਰ, ਇੱਕ ਸੰਘ ਦਾ ਬੰਦਾ, ਆਪਣਾ ਪਾਰਟੀ ਦਾ ਪੁਰਾਤਨ ਬੰਦਾ, ਹੈ ਨਾ।
ਤੇ ਰਵਨੀਤ ਬਿੱਟੂ ਨੂੰ ਰਾਜ ਸਭਾ ਲਿਜਾ ਕੇ ਕੈਬਨਿਟ 'ਚ, ਮਤਲਬ ਪੰਜਾਬ 'ਚ ਬੀਜੇਪੀ ਦੇ 3 ਚਿਹਰੇ ਸੀ। ਠੀਕ ਆ। ਤਿੰਨਾਂ 'ਚੋਂ ਇੱਕ ਪਾਸੇ ਹਿੰਦੂ ਚਿਹਰਾ, ਇੱਕ ਪਾਸੇ ਜੱਟ ਸਿੱਖ ਚਿਹਰਾ। ਤੇ ਜੇ ਹੁਣ ਪੰਜਾਬ 'ਚ ਬੀਜੇਪੀ ਨੇ ਆਪਣਾ ਪ੍ਰਧਾਨ ਜੱਟ ਸਿੱਖ ਚਿਹਰਾ ਬਣਾ ਲਿਆ, ਫਿਰ ਅਗਲੇ ਕਹਿੰਦੇ ਰਵਨੀਤ ਬਿੱਟੂ ਦੀ ਕੀ ਲੋੜ ਆ, ਇੱਥੇ ਹਿੰਦੂ ਚਿਹਰਾ ਲਿਆਓ। ਸਹੀ ਹੈ। ਕਿਉਂਕਿ ਬੀਜੇਪੀ ਇਹ ਤਾਂ ਅਹਿਸਾਸ ਹੋ ਰਿਹਾ ਹੋਣਾ ਨਾ ਕਿਤੇ ਨਾ ਕਿਤੇ, ਵਰਕਰਾਂ ਦੀ ਨਾਰਾਜ਼ਗੀ, ਪੁਰਾਣੇ ਪਾਰਟੀ ਦੇ ਅਹੁਦੇਦਾਰਾਂ ਦੀ ਨਾਰਾਜ਼ਗੀ, ਸੰਘ ਦੀ ਨਾਰਾਜ਼ਗੀ, ਕਿ ਵੀ ਤੁਸੀਂ ਬਾਹਰੋਂ ਲਿਆ ਕੇ ਲੀਡਰਾਂ ਨੂੰ ਅਹੁਦੇ ਨਵਾਜੀ ਜਾਂਦੇ ਹੋ, ਹੈਨਾ, ਤੇ ਆਪਣੇ ਬੰਦੇ ਨਾਰਾਜ਼ ਕਰੀ ਜਾਂਦੇ। ਅੱਛਾ, ਫਿਰ ਬੀਜੇਪੀ ਜਿਹਦੇ ਆਧਾਰ ਤੇ ਖੜੀ ਆਪਣੇ ਆਪ ਨੂੰ ਭਰਦੀ ਹੈ ਕਿ ਅਸੀਂ ਸ਼ਹਿਰੀ ਵੋਟਰ ਦੇ ਆਧਾਰ ਤੇ, ਹਿੰਦੂ ਸਾਡਾ ਕੈਡਰ ਪੱਕਾ ਵੋਟਰ ਹੈ, ਅਗਲੇ ਕਹਿੰਦੇ ਵੀ ਕਿ ਆਪਾਂ ਜੀ ਜਮਾ ਹੀ ਅਣਦੇਖੀ ਕਰਕੇ ਕਿਤੇ ਜੱਟ ਸਿੱਖ ਦੇ ਚੱਕਰ 'ਚ ਕਿਤੇ ਐ ਨਾ ਹੋਵੇ ਕਿ ਜੱਟਾਂ ਦੀਆਂ ਵੋਟਾਂ ਪੈਣ ਨਾ ਤੇ ਹਿੰਦੂਆਂ ਦੀਆਂ ਆਉਣ ਨਾ, ਤੇ ਸਾਡਾ ਜਮਾ ਹੀ ਫੁੱਟੀ ਪੁੱਛੀ ਜਾਵੇ। ਕਿਉਂਕਿ ਪੰਜਾਬ ਦੇ ਸ਼ਹਿਰੀ ਵਰਗ ਨੇ ਸ਼ੀਸ਼ਾ ਦਿਖਾਤਾ ਬੀਜੇਪੀ ਨੂੰ, ਨਗਰ ਨਿਗਮ, ਨਗਰ ਕੌਂਸਲ ਚੁਣਨਾ, ਇਹ ਤਾਂ ਉਹਨਾਂ ਦਾ ਕੋਰ ਖੇਤਰ ਸੀ। ਜੀ ਸਹੀ ਹੈ। ਤੇ ਜੇ ਇੱਥੇ ਨਹੀਂ ਕਿਤੇ ਬੀਜੇਪੀ ਲੱਭੀ, 1100 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਨੇ, ਫਿਰ ਇਹਦਾ ਮਤਲਬ ਸ਼ਹਿਰੀ ਵੋਟਰ ਵੀ ਕਹਿੰਦਾ ਕਿ ਜਾਓ ਹੁਣ ਲੈ ਲਓ ਜੀ ਤੋਂ ਵੋਟਾਂ ਲੈਣੀਆਂ, ਅਸੀਂ ਤੁਹਾਡੇ ਨਾਲ ਆ ਕੇ ਕੀ ਕਰਨਾ ਜੇ ਤੁਸੀਂ ਪੰਜਾਬ ਦੀ ਗੱਲੇ ਨਹੀਂ ਕਰਦੇ। ਸਹੀ ਹੈ, ਬਿਲਕੁਲ। ਦਿੱਲੀ ਦਾ ਵਪਾਰੀ ਦੇਖ ਲਓ ਨਾ, ਜਿਹੜਾ ਕਹਿੰਦਾ ਸੀ ਵੋਟਾਂ ਪਾਈਆਂ ਕਿਵੇਂ ਰੋ ਰਿਹਾ ਹੁਣ, ਕਿਸੇ ਘਰ ਢਾਹ, ਕਿਸੇ ਮਕਾਨ ਢਾਹ, ਕਿਸੇ ਦੀਆਂ ਦੁਕਾਨਾਂ ਢਾਹ, ਹੈਨਾ। ਤੇ ਉਹ ਅਸੀਂ ਦੇਖ ਰਹੇ ਹਾਂ ਪੱਛਮੀ ਬੰਗਾਲ ਤੋਂ ਲੈ ਕੇ ਯੂਪੀ ਤੱਕ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਜਿਹੜੇ ਨੱਚਦੇ ਸੀ ਇਹਨਾਂ ਦੇ ਜਿੱਤਣ ਤੇ ਹੁਣ ਰੋ ਰਹੇ ਨੇ ਕਿ ਸਾਡਾ ਵੀ ਮਕਾਨ ਢਾਹ ਰਹੇ ਨੇ ਜੀ। ਸਹੀ ਆ, ਬਿਲਕੁਲ। ਸੋ ਇਸ ਲਈ ਫਿਰ ਇਹ ਪੰਜਾਬ ਦਾ ਵਪਾਰੀ ਵੀ ਹਿਸਾਬ ਤਾਂ ਲਾਉਂਦਾ ਹੀ ਹੋਣਾ ਨਾ, ਕਿ ਇਹਨਾਂ ਨੂੰ ਲਿਆ ਕੇ ਪੈਦਾ ਕਿ ਨੁਕਸਾਨ। ਸੋ ਸਾਰੀ ਸਥਿਤੀ 'ਚ ਬੀਜੇਪੀ ਹੁਣ ਹਰ ਵਰਗ ਨੂੰ ਖੁਸ਼ ਕਰਨ ਦੀ ਕਵਾਇਦ ਹੈ। ਜਿਵੇਂ ਕਾਂਗਰਸ ਇਹ ਫਾਰਮੂਲਾ ਅਪਣਾਉਂਦੀ ਹੈ ਨਾ ਕਿ ਇੱਕ ਜੱਟ ਸਿੱਖ ਚਿਹਰਾ ਵੀ ਹੈ ਨਾ, ਇੱਕ SC-BC ਭਾਈਚਾਰੇ 'ਚੋਂ ਵੀ ਚਿਹਰਾ ਵੀ, ਇੱਕ ਹਿੰਦੂ ਚਿਹਰਾ ਵੀ, ਹੁਣ ਉਹੀ ਫਾਰਮੂਲਾ ਕੀ ਪੰਜਾਬ 'ਚ ਬੀਜੇਪੀ ਅਪਣਾ ਰਹੀ ਹੈ। ਸੋ ਇਸ ਲਈ ਜੇ ਪ੍ਰਧਾਨ ਇੱਧਰ ਤੇ ਉੱਧਰ ਫਿਰ ਤਰਨ ਝੁੱਗ, ਇਹਦੇ ਵਿੱਚੋਂ ਫਿਰ ਬਿੱਟੂ ਤਾਂ ਕਿਤੇ ਨਹੀਂ ਰਹਿੰਦੇ। ਸਹੀ। ਹਾਂ, ਉਹ ਬਿੱਟੂ ਹੋ ਸਕਦਾ ਬਿੱਟੂ ਨੇ ਥੱਪੜਾ ਦੇ ਕੇ ਤੋੜ ਦੇਣ ਕਿ ਮੁੱਖ ਮੰਤਰੀ ਕੇ ਸਮੇਂ ਸੋਚेंगे ਆਪ ਜਾ ਕੇ ਕੰਮ ਕਰੋ, ਤੇ ਇਹੋ ਜਿਹਾ ਥੱਪੜਾ ਹੋ ਸਕਦਾ ਕਿ ਸੁਨੀਲ ਜਾਖੜ ਨੂੰ ਵੀ ਦਿੱਤਾ ਹੋਵੇ ਕਿ ਹੁਣ ਤੁਸੀਂ ਇੱਧਰ ਰਹਿਣ ਦਿਓ, ਹੁਣ ਤੁਸੀਂ ਪੰਜਾਬ 'ਚ ਕੰਮ ਕਰੋ, ਤੁਹਾਡੇ ਬਾਰੇ ਸੋਚ ਸਕਦੇ ਆ। ਸੋ ਪਤਾ ਨਹੀਂ ਕਿੰਨਿਆਂ ਨੂੰ ਰਬੜ ਦੇ ਗੁੱਡੇ ਦੇਣੇ ਆ, ਇਹ ਤਾਂ ਸਮਾਂ ਦੱਸੂਗਾ। ਪਰ ਕਿਤੇ ਨਾ ਕਿਤੇ ਬਿੱਟੂ ਦਾ ਬਿਸਤਰਾ ਗੋਲ ਤਾਂ ਦਿਖਦਾ ਜੀ ਇਹਦੇ ਵਿੱਚ। ਨਹੀਂ, ਬਿਲਕੁਲ ਜੀ। ਦੇਖੋ, ਬੰਦੇ ਟਿਕਾਉਣੇ ਹੋਣ ਤਾਂ ਇਹਨਾਂ ਤੋਂ ਬਿਹਤਰ ਤਾਂ ਕੋਈ ਜਾਣ ਨਹੀਂ ਸਕਦਾ। ਬੰਦੇ ਕਿਵੇਂ ਟਿਕਾਉਣੇ ਆ, ਕਿਵੇਂ ਫਿੱਟ ਕਰਨੇ ਆ। ਹੁਣ ਜਿਹੜੇ ਬੰਦੇ, ਜਦੋਂ ਇੱਕ ਹੋਰ ਹਾਇਰਾਰਕੀ ਇਹਨਾਂ ਦੀ ਦੇਖਣ ਵਾਲੀ ਹੈ ਸ਼ਰਮਾ ਜੀ, ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ, ਜਦੋਂ ਇਹਨਾਂ ਨੇ ਆਪੋਜੀਸ਼ਨ 'ਚ ਹੁੰਦੇ ਕਿਤੇ ਵੀ ਥਾਂ ਤੇ, ਉਦੋਂ ਇਹਨਾਂ ਨੇ ਉਹੇ ਜਿਹੇ ਬੰਦੇ ਫਿੱਟ ਕਰਨੇ ਜਿਹੜੇ ਆਡਾ ਲਾਉਂਦੇ ਹੋਣ, ਪੂਰਾ ਅੜਦੇ ਹੋਣ, ਫਿਰ ਉਹਨਾਂ ਨੂੰ ਮੂਹਰੇ ਕਰਨਾ ਵੀ ਤੁਸੀਂ ਹੁਣ ਫਰੰਟ ਫੁੱਟ ਤੇ ਆਓ। ਜਦੋਂ ਇਹ ਆ ਗਏ ਸੱਤਾ 'ਚ, ਫਿਰ ਇਹਨਾਂ ਦੀ ਸਟ੍ਰੈਟਜੀ ਕੁਛ ਹੋਰ ਹੁੰਦੀ ਹੈ। ਫਿਰ ਉਹ ਅਗਰੈਸਿਵਨੈਸ ਨਹੀਂ ਦਿੰਦੀ ਬੰਦਿਆਂ 'ਚ, ਫਿਰ ਉਸ ਤਰ੍ਹਾਂ ਦੇ ਚਿਹਰੇ ਹੋਣਗੇ ਜਿਹੜੇ ਕਹਿਣ ਵੀ ਸਰ ਉਹਦੇ ਪਿੱਛੇ ਇੱਕ ਸਿੱਧਾ ਜਿਹਾ ਲੌਜਿਕ ਹੁੰਦਾ ਪ੍ਰਵੀਨ ਜੀ, ਕਿ ਜਿਹੜਾ ਬੰਦਾ ਦੂਜੀ ਧਿਰ ਨਾਲ ਆਟਾ ਲੈ ਸਕਦਾ ਨਾ, ਹਾਂਜੀ, ਉਹ ਕਈ ਵਾਰ ਆਪਣੀ ਹਾਈਕਮਾਂਡ ਨਾਲ ਵੀ ਆਟਾ ਲੈ ਸਕਦਾ, ਉਹ ਬੈਕਫਾਇਰ ਵੀ ਕਰ ਜਾਂਦਾ। ਸਹੀ ਗੱਲ ਹੈ, ਬਿਲਕੁਲ। ਹਾਂ, ਇਸ ਲਈ ਉਹਨਾਂ ਨੂੰ ਲੱਗਦਾ ਕਿ ਜਦੋਂ ਸਰਕਾਰ ਬਣ ਜਾਵੇ, ਹੈ ਨਾ, ਫਿਰ ਉਹ ਮਤਲਬ ਕਿ ਨਾਇਬ ਸਿੰਘ ਸੈਣੀ ਵਰਗਾ, ਜਾਂ ਜਿਵੇਂ ਰਾਜਸਥਾਨ ਜਿਵੇਂ ਲਾਇਆ ਉਹ ਬੰਦਾ ਖੱਟਰ ਵਰਗਾ, ਜਾਂ ਰਾਜਸਥਾਨ ਵਾਲੇ ਮੁੱਖ ਮੰਤਰੀ ਜਾਂ ਰੇਖਾ ਗੁਪਤਾ, ਮਤਲਬ ਜਿਹੜੇ ਫਿਰ ਸਾਡੀ ਬੋਲੀ ਉਹ ਬੋਲਣ, ਸਭ ਤੋਂ ਬਾਹਰ ਨਾ ਜਾ ਸਕਣ, ਫਿਰ ਉਹ ਬੰਦੇ ਚਾਹੀਦੇ ਨੇ। ਸਹੀ ਗੱਲ, ਬਿਲਕੁਲ ਜੀ।